ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੁੰਦੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਬਹਾਦਰ ਸਿੰਘ ਗਿੱਲ ਫੌਲਰ ਤੋਂ, ਸਤਨਾਮ ਸਿੰਘ ਸ਼ੇਗਿਲ ਸਲਮਾ ਤੋਂ, ਸ਼ਾਨਜੀਤ ਸਿੰਘ ਕਲੋਡੀ ਜੁਬਾ ਸਿਟੀ, ਗੁਰਦੀਪ ਸਿੰਘ ਵਿਰਦੀ ਕਲੋਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸਨੋਜੇ ਤੋਂ ਜਿਨ੍ਹਾਂ ਦਾ ਫੋਨ ਨੰਬਰ 4082722500, ਸਰਿੰਦਰ ਸਿੰਘ ਚੌਹਾਨ, ਸਤਨਾਮ ਸਿੰਘ ਜੀ, ਸੁਖਚੈਨ ਸਿੰਘ ਜੀ ਬੇਕਰਸਫੀਲਡ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਆਪਾਂ ਗੱਲ ਕਰਦੇ ਹਾਂ ਜੀ ਜਸਟਿਸ ਜੋਸਫ ਦੀ, ਉਸ ਦੇ ਬਾਰੇ ਵਿੱਚ ਸਿਆਸਤ ਬਹੁਤ ਜ਼ਿਆਦਾ ਭਖ ਗਈ ਹੈ। ਐਕਚੁਅਲੀ ਜੀ ਨਿਆਂਪਾਲਿਕਾ ਨੂੰ ਲੈ ਕੇ ਜੋ ਕੁਛ ਜਿਹੜਾ ਜੀ ਉਹ ਚੱਲ ਰਿਹਾ, ਚਾਹੇ ਉਹ ਜਿਹੜੀ ਇਹਦੀ ਰੱਦ ਕੀਤੀ ਗਈ ਹੋਵੇ, ਜਸਟਿਸ ਲੋਇਆ ਹੋਰਾਂ ਦੀ ਮੌਤ ਦੇ ਸੰਬੰਧੀ ਪਾਈ ਗਈ ਪਟੀਸ਼ਨ, ਤੇ ਚਾਹੇ ਜਿਹੜਾ ਜੀ ਉਸ ਤੋਂ ਬਾਅਦ ਆਏ ਕੁਛ ਫੈਸਲੇ ਹੋਣ, ਉਹ ਲਗਾਤਾਰ ਜਿਹੜਾ ਜੀ ਨਿਆਂਪਾਲਿਕਾ ਉਹ ਨਿਸ਼ਾਨੇ ਦੇ ਉੱਤੇ ਜਿਹੜੀ ਜੀ ਹੈਗੀ ਹੈ। ਇੱਕ ਤਾਂ ਜਿਹੜੀ ਜੀ ਇੱਕ ਐਡਵੋਕੇਟ ਹੈ ਇੰਦੂ ਮਲਹੋਤਰਾ, ਉਹਦੀ ਸੁਪਰੀਮ ਕੋਰਟ ਦੀ ਜੱਜ ਦੇ ਵਜੋਂ ਸਿੱਧੀ ਨਿਯੁਕਤੀ ਜਿਹੜੀ ਜੀ ਉਹ ਹੋ ਗਈ, ਔਰ ਉਹ ਪਹਿਲੀ ਔਰਤ ਹੋਊਗੀ ਜੀ ਜਿਹੜੀ ਇਹਦਾ ਐਡਵੋਕੇਟ ਤੋਂ ਸਿੱਧੀ ਸੁਪਰੀਮ ਕੋਰਟ ਦੀ ਜੱਜ ਜਿਹੜੀ ਜੀ ਉਹ ਬਣੂਗੀ। ਇਹਦੇ ਜਿਹੜੇ ਸੀਗੇ ਜੀ ਕੁਛ ਵਕੀਲ ਭਾਈਚਾਰਾ, ਉਹਨਾਂ ਨੇ ਇਹਦੇ ਉੱਤੇ ਇਤਰਾਜ਼ ਵੀ ਜਿਹੜਾ ਜੀ ਉਹ ਲਗਾਇਆ। ਇੱਕ ਪਟੀਸ਼ਨ ਜਿਹੜੀ ਪਾਈ, ਉਹ ਪਟੀਸ਼ਨ ਵੀ ਖਾਰਜ ਜਿਹੜੀ ਹੋ ਗਈ। 100 ਦੇ ਕਰੀਬ ਵਕੀਲ ਸੀਗੇ ਜਿਨ੍ਹਾਂ ਨੇ ਇਹ ਪਟੀਸ਼ਨ ਪਾਈ ਸੀ। ਦੂਸਰਾ ਮਾਮਲਾ ਜਿਹੜਾ ਇਸ ਵੇਲੇ ਬਹੁਤ ਚਰਚਾ ਦੇ ਵਿੱਚ ਹੈ ਜੀ, ਉਹ ਜਿਹੜੀ ਕੇਂਦਰ ਦੀ ਸਰਕਾਰ ਹੈ, ਉਹਨੇ ਨਿਆਂਪਾਲਿਕਾ ਦੇ ਨਾਲ ਨਵਾਂ ਟਕਰਾਅ ਪੈਦਾ ਕਰਦਿਆਂ ਹੋਇਆ ਸੁਪਰੀਮ ਕੋਰਟ ਦੇ ਜੱਜ ਚੋਣ ਮੰਡਲ ਦੇ ਵੱਲੋਂ ਉੱਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ KM ਜੋਸੇਫ ਨੂੰ ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਤਰੱਕੀ ਦੇਣ ਦੀ ਸਿਫਾਰਿਸ਼ ਜਿਹੜੀ ਹੈ ਜੀ ਉਹ ਵਾਪਸ ਮੋੜ ਦਿੱਤੀ ਹੈ। ਕੇਂਦਰ ਨੇ ਚੀਫ ਜਸਟਿਸ ਨੂੰ ਲਿਖੀ ਚਿੱਠੀ ਦੇ ਵਿੱਚ ਇਹ ਕਿਹਾ ਕਿ ਸੁਪਰੀਮ ਕੋਰਟ ਜਿਹੜੀ ਹੈ ਜੀ ਉਹ ਕੋਲੀਜੀਅਮ ਨੂੰ ਇਹ ਕਹਿੰਦਿਆਂ ਹੋਇਆ ਇਹ ਤਜਵੀਜ਼ ਦੇ ਉੱਤੇ ਮੁੜ ਗੌਰ ਕਰਨ ਦੇ ਵਾਸਤੇ ਕਿਹਾ ਕਿ ਜਸਟਿਸ ਜੋਸੇਫ ਨੂੰ ਤਰੱਕੀ ਦੇਣਾ ਵਾਜਬ ਨਹੀਂ ਹੋਊਗਾ। ਚੀਫ ਜਸਟਿਸ ਨੇ ਇਹ ਕਿਹਾ ਕਿ ਕਾਰਜਪਾਲਿਕਾ ਨੂੰ ਜਸਟਿਸ ਜੋਸੇਫ ਦੇ ਨਾਂ ਨੂੰ ਰੱਦ ਕਰਨ ਦਾ ਪੂਰਾ ਅਖਤਿਆਰ ਹੈ, ਜਦੋਂ ਕਿ ਇਹਨੇ ਤਰੱਕੀ ਦੇ ਵਾਸਤੇ ਜਿਹੜਾ ਜੀ ਸੀਨੀਅਰ ਵਕੀਲ ਇੰਦੂ ਮਲਹੋਤਰਾ ਦਾ ਨਾਂ ਜਿਹੜਾ ਜੀ ਉਹ ਮਨਜ਼ੂਰ ਕਰ ਲਿਆ। ਇਹ ਦੋ ਐਪਲੀਕੇਸ਼ਨ ਜਿਹੜੀਆਂ ਪਾਈਆਂ ਗਈਆਂ ਸੀ, ਇੱਕ ਇੰਦੂ ਮਲਹੋਤਰਾ ਵਾਲੀ ਤੇ ਇੱਕ ਜੱਜ ਜਿਹੜੇ ਜੀ ਜੱਜ ਜੋਸੇਫ ਹੋਰਾਂ ਵਾਲੀ, ਕਿ ਇਹਨਾਂ ਦੋਨਾਂ ਨੂੰ ਸੁਪਰੀਮ ਕੋਰਟ ਦੇ ਜੱਜ ਜਿਹੜੇ ਜੀ ਉਹ ਲਾਇਆ ਜਾਵੇ। ਇਹਦੇ ਉੱਤੇ ਸਿਆਸਤ ਜਿਹੜੀ ਆ ਜੀ ਉਹ ਇਸ ਵੇਲੇ ਪੂਰੀ ਭਖ ਗਈ ਆ। ਇਹ ਸਿਆਸਤ ਇਸ ਕਰਕੇ ਜਿਹੜੀ ਅੜੀ ਹੋ ਰਹੀ ਆ ਕਿ ਉੱਤਰਾਖੰਡ ਦੇ ਵਿੱਚ ਜਦੋਂ ਰਾਸ਼ਟਰਪਤੀ ਰਾਜ ਜਿਹੜਾ ਜੀ ਉਹ ਲਾਉਣਾ ਚਾਹਿਆ ਸੀ BJP ਨੇ, ਤੇ ਉਹ ਇਹੀ ਜੱਜ ਸਨ ਜਿਨ੍ਹਾਂ ਨੇ ਇਹ ਬਣੀ ਬਣਾਈ ਜਿਹੜੀ ਕਹਾਣੀ ਸੀਗੀ ਉਹ ਖਰਾਬ ਕਰਤੀ ਸੀ BJP ਦੀ। ਔਰ ਇਹ ਕਿਹਾ ਜਾ ਰਿਹਾ ਕਿ ਹੁਣ ਇਹ ਬਦਲਾ ਲਊ ਭਾਵਨਾ ਦੇ ਤਹਿਤ ਜਿਹੜਾ ਵੀ ਕੀਤਾ ਗਿਆ, ਜਦੋਂ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਇਸ ਗੱਲ ਤੋਂ ਨਾ ਕਰਦੀ ਹੈ ਕਿ ਇਹ ਉਸ ਮਾਮਲੇ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਹੈ ਜੀ। ਤੇ ਅੱਗੇ ਸ਼ਾਹਕੋਟ ਦੀ ਜੇ ਗੱਲ ਕਰੀਏ, ਉੱਥੇ ਬਿਗਲ ਬਚ ਗਿਆ ਜੀ ਵੋਟਾਂ ਦਾ, ਕੁੰਡੀਆਂ ਦੇ ਸਿੰਘ ਫਸਣਗੇ। ਜੀ ਇਹ ਜ਼ਿਮਨੀ ਚੋਣ ਵਿਧਾਨ ਸਭਾ ਦੀ ਹੈ ਜੀ, ਸਰਕਾਰ ਬਣਨ ਤੋਂ ਬਾਅਦ ਪਹਿਲੀ ਇਹ ਵਿਧਾਨ ਸਭਾ ਦੀ ਜ਼ਿਮਨੀ ਚੋਣ ਹੋਊਗੀ। ਹਾਲਾਂਕਿ ਲੋਕ ਸਭਾ ਦੀ ਜਿਹੜੀ ਜ਼ਿਮਨੀ ਚੋਣ ਹੈ ਜੀ ਉਹ ਸਰਕਾਰ ਬਣਨ ਤੋਂ ਬਾਅਦ ਗੁਰਦਾਸਪੁਰ ਦੀ ਹੋਈ ਸੀ, ਜਿੱਥੇ ਕਾਂਗਰਸ ਦੇ ਉਮੀਦਵਾਰ ਜਿਹੜੇ ਜੀ ਉਹ ਜੇਤੂ ਰਹੇ ਸੀਗੇ, ਸੁਨੀਲ ਜਾਖੜ ਹੋਰੀ। ਇਹ ਜਿਹੜੀ ਜ਼ਿਮਨੀ ਚੋਣ ਹੈ ਜੀ ਇਹਦਾ ਨੋਟੀਫਿਕੇਸ਼ਨ 3 ਮਈ ਨੂੰ ਜਾਰੀ ਕੀਤਾ ਜਾਊਗਾ, ਔਰ 10 ਮਈ ਤੱਕ ਪੇਪਰ ਜਿਹੜੇ ਆ ਜੀ ਉਹ ਭਰੇ ਜਾ ਸਕਦੇ ਆ। 11 ਮਈ ਨੂੰ ਕਾਗਜ਼ ਜਿਹੜਾ ਉਹ ਵਾਪਸ ਲੈਣ ਦੀ ਅਖੀਰਲੀ ਤਰੀਕ ਹੋਊਗੀ, ਜਿਹੜੀ 14 ਮਈ ਹੋਊਗੀ ਜੀ, ਮਾਫ਼ ਕਰਨਾ, ਔਰ 28 ਮਈ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਤੇ ਨਤੀਜੇ ਦਾ ਐਲਾਨ ਜਿਹੜਾ ਜੀ ਉਹ 31 ਮਈ ਨੂੰ ਕੀਤਾ ਜਾਊਗਾ ਜੀ। ਔਰ ਜਲੰਧਰ ਜ਼ਿਲ੍ਹੇ ਦੇ ਵਿੱਚ ਚੋਣ ਜ਼ਾਬਤਾ ਨਾਲ ਦੀ ਨਾਲ ਜਿਹੜਾ ਜੀ ਉਹ ਲਾਗੂ ਹੋ ਗਿਆ। ਇਸ ਹਲਕੇ ਦਾ ਚੋਣ ਨਤੀਜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵਾਸਤੇ, ਉਹਨਾਂ ਦੀ ਸਰਕਾਰ ਦੇ ਵਾਸਤੇ ਇੱਕ ਪੈਮਾਨਾ ਹੋਊਗਾ ਜੀ ਪਰਖਣ ਦਾ, ਕਿ ਐਡੇ ਵੱਡੇ ਜਿਹੜਾ ਸੀ ਮੈਂਡੇਟ ਦੇ ਨਾਲ ਬਣੀ ਜਿਹੜੀ ਸਰਕਾਰ ਆ ਉਹਦੀ ਲੋਕਾਂ ਦੇ ਵਿੱਚ ਇਸ ਵੇਲੇ ਜਿਹੜੀ ਹੈ ਜੀ ਉਹ ਸ਼ਾਕ ਕੀ ਹੈ। ਅਜੀਤ ਸਿੰਘ ਕੁਹਾੜ ਜਿਹਦੀ ਮੌਤ ਹੋ ਗਈ ਸੀ, ਉਹਨਾਂ ਦੀ ਵਜ੍ਹਾ ਕਰਕੇ ਇਹ ਸੀਟ ਜਿਹੜੀ ਹੈ ਜੀ ਉਹ ਖਾਲੀ ਹੋਈ ਆ। ਅਕਾਲੀ ਦਲ ਨੇ ਇਸ ਹਲਕੇ ਤੋਂ ਅਜੀਤ ਸਿੰਘ ਕੁਹਾੜ ਦੇ ਪੁੱਤ ਨੈਬ ਕੁਹਾੜ ਨੂੰ ਜਿਹੜਾ ਉਹ ਉਮੀਦਵਾਰ ਬਣਾਇਆ, ਔਰ ਜਿਹੜਾ ਜੀ ਅਕਾਲੀ ਦਲ ਜਿਹੜਾ ਉਹਨੇ ਉੱਥੇ ਮੁਹਿੰਮ ਜਿਹੜੀ ਉਹ ਸ਼ੁਰੂ ਕੀਤੀ ਸੀ ਹੈ। ਕਾਂਗਰਸ ਦੇ ਵੱਲੋਂ ਆਪਣਾ ਉਮੀਦਵਾਰ ਦਾ ਫੈਸਲਾ ਜਿਹੜਾ ਉਹ ਇੱਕ ਅੱਧੇ ਦਿਨ ਦੇ ਵਿੱਚ ਕੀਤੇ ਜਾਣ ਦੀ
ਉਮੀਦ ਜਿਹੜੀ ਹੈ ਜੀ ਉਹ ਹੈਗੀ ਆ। ਅਸਲ ਦੇ ਵਿੱਚ ਕਾਂਗਰਸ ਦੇ ਵਿੱਚੋਂ ਵੱਡੇ ਆਗੂ ਜਿਹੜੇ ਆ, ਕੁਛ ਵੱਡੇ ਨਾਮ ਜਿਹੜੇ ਆ, ਉਹ ਜਿਹੜੀ ਹੱਥ ਪੱਲਾ ਮਾਰ ਰਹੇ ਆ ਟਿਕਟ ਲੈਣ ਦੇ ਵਾਸਤੇ। ਉਹ ਇਹ ਸਮਝਦੇ ਆ ਕਿ ਚੋਣ ਜਿਹੜੀ ਆ ਉਹ ਸਰਕਾਰ ਨੇ ਜਿੱਤ ਲੈਣੀ ਹੈ, ਤੇ ਉਹ ਜਾਂ ਤਾਂ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹਨਾਂ ਨੇ ਪਿਛਲੀ ਜਿਹੜੀ ਚੋਣ ਉਹ ਲੜੀ ਨਹੀਂ, ਜਿਨ੍ਹਾਂ ਦੇ ਵਿੱਚ ਲਾਲ ਸਿੰਘ ਹੁਰੀ ਵੀ ਸ਼ਾਮਲ ਹੈ, ਜਾਂ ਉਹ ਹਾਰ ਗਏ। ਰਜਿੰਦਰ ਕੌਰ ਭੱਠਲ ਹੁਰੀ ਵੀ ਇਹਦੇ ਵਿੱਚ ਜਿਹੜੇ ਜੀ ਰੋਹ ਦੇ ਵਿੱਚ ਲੱਗੇ ਦੱਸੀ ਦੇ ਆ। ਪਿਛਲੇ ਕਾਂਗਰਸ ਦੇ ਉਮੀਦਵਾਰ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਤਾਂ ਹਰਦੇਵ ਸਿੰਘ ਲਾਡੀ ਜਿਹੜੇ ਚੱਕ ਸ਼ੇਰੋਵਾਲੀਆ ਜਿਹੜੇ ਹੈਗੇ ਨੇ ਜੀ, ਉਹ ਵੀ ਆਪਣੇ ਤੌਰ ਦੇ ਉੱਤੇ ਪੂਰਾ ਜਿਹੜਾ ਜੀ ਉਹ ਲੱਗੇ ਹੋਏ ਨੇ। ਹੁਣ ਕਿਹੜਾ ਉਮੀਦਵਾਰ ਆਉਂਦਾ ਜੀ ਇਹ ਹੋਊਗਾ, ਪਰ ਇੱਥੇ ਇਹ ਵੀ ਦੱਸਣਯੋਗ ਆ ਜੀ ਕਿ ਜਿਹੜੀ ਪਿਛਲੀ ਵਿਧਾਨ ਸਭਾ ਦੀ ਚੋਣ ਹੋਈ ਸੀਗੀ, ਇੱਥੇ ਦੂਸਰੇ ਨੰਬਰ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਆ ਜੀ ਆਈ ਸੀ, ਔਰ ਬੜੀਆਂ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਫਰਕ ਦੇ ਨਾਲ ਅਜੀਤ ਸਿੰਘ ਘੁਆੜ ਹੋਰਾਂ ਨੇ ਇਹ ਚੋਣ ਜਿਹੜੀ ਆ ਜੀ ਉਹ ਜਿੱਤੀ ਸੀ। ਇੱਥੋਂ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਲੜਨ ਵਾਲੇ ਜਿਹੜੇ ਨੇ ਜੀ ਅਕਾਲੀ ਦਲ ਨੇ ਉਹਨੂੰ ਆਪਣੇ ਜਿਹੜਾ ਜੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਸੀ। ਹਾਲਾਂਕਿ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਉਹਨੂੰ ਟਿਕਟ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ, ਪਰ ਉਹਨੂੰ ਟਿਕਟ ਜਿਹੜੀ ਹੈ ਜੀ ਉਹ ਨਹੀਂ ਦਿੱਤੀ, ਔਰ ਇਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਹੜਾ ਜੀ ਉਹ 40,000 ਦੇ ਕਰੀਬ ਵੋਟਾਂ ਇੱਥੋਂ ਜਿਹੜੀਆਂ ਜੀ ਉਹ ਲੈ ਗਿਆ ਸੀ। ਸੋ ਇਸ ਵਾਰੀ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਕਿਹਨੂੰ ਉਮੀਦਵਾਰ ਐਲਾਨੂਗੀ, ਕਿਵੇਂ ਚੋਣ ਲੜੂਗੀ, ਕਿਉਂਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਭ ਨੂੰ ਪਤਾ ਸਭ ਅੱਛਾ ਨਹੀਂ ਹੈ, ਔਰ ਇਸ ਕਰਕੇ ਇਹ ਵੀ ਬੜੀ ਹੋਊਗੀ ਜੀ ਕਿ ਜਿਹੜੀ ਮੁੱਖ ਵਿਰੋਧੀ ਧਿਰ ਆ ਉਹ ਇਸ ਚੋਣ ਨੂੰ ਕਿਵੇਂ ਜਿਹੜਾ ਜੀ ਲੈਂਦੀ ਆ ਤੇ ਕਿਹਨੂੰ ਉਮੀਦਵਾਰ ਉਤਾਰਦੀ। ਜੀ ਜੀ, ਉਹ ਵਾਕਈ ਪਤਾ ਆ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਗੜਬੜ ਹੈ ਜੀ ਆਮ ਆਦਮੀ ਪਾਰਟੀ 'ਚ। ਤੇ ਅੱਗੇ ਨਵੇਂ ਬਣੇ ਵਜ਼ੀਰਾਂ ਦੀ ਜੇ ਗੱਲ ਕਰੀਏ ਤੇ ਉਹਨਾਂ ਨੂੰ ਮਨਪਸੰਦ ਦੇ ਘਰ ਨਹੀਂ ਮਿਲੇ। ਇਹ ਇਹਨਾਂ ਦੀ ਇੱਕ ਨਵੀਂ ਤਾਂ ਨਹੀਂ, ਪਹਿਲਾਂ ਹੀ ਚੱਲਦੀ ਹੈ। ਜਦੋਂ ਜਿਹੜਾ ਮੰਤਰੀ ਬਣਦਾ ਫਿਰ ਜਿਹੜੀ ਅਗਲੀ ਦੌੜ ਲੱਗਦੀ ਹੈ ਇਹਨਾਂ ਦੀ ਉਹ ਘਰਾਂ ਦੇ ਉੱਤੇ ਲੱਗਦੀ ਹੈ ਕਿ ਕਿਹੜਾ ਘਰ ਕਿਹਨੂੰ ਜਿਹੜਾ ਜੀ ਉਹ ਮਿਲੂਗਾ, ਕਿਉਂਕਿ ਐਤਕੀ ਤਾਂ ਇਹੀ ਪਤਾ ਨਹੀਂ ਸੀਗਾ ਕਿ ਮੰਤਰੀ ਮੰਡਲ 'ਚ ਵਾਧਾ ਹੋਣਾ ਜਾਂ ਨਹੀਂ ਹੋਣਾ, ਜੇ ਹੋਣਾ ਤੇ ਕਿਹਨੇ ਜਿਹੜਾ ਜੀ ਉਹ ਮੰਤਰੀ ਬਣਨਾ। ਇਹ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਨੇ ਇਸ ਵਾਰੀ ਸਾਰੇ ਮੰਤਰੀਆਂ ਨੂੰ ਉਹਨਾਂ ਦੀ ਜਿਹੜੀ ਸੀਨੀਅਰਿਟੀ ਆ ਉਹਦੇ ਹਿਸਾਬ ਦੇ ਨਾਲ ਸਰਕਾਰੀ ਬੰਗਲੇ ਦੇਣ ਦੀ ਨੀਤੀ ਜਿਹੜੀ ਆ ਜੀ ਉਹ ਸਖਤੀ ਦੇ ਨਾਲ ਲਾਗੂ ਕੀਤੀ ਆ, ਔਰ ਇਹ ਕਿਹਾ ਗਿਆ ਜੀ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਵੱਲੋਂ ਕਿ ਸੀਨੀਅਰਿਟੀ ਜਿਹੜੀ ਆ ਜੀ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਕਿਸੇ ਵੀ ਮੰਤਰੀ ਦੀ ਬੇਨਤੀ ਜਿਹੜੀ ਆ ਜੀ ਉਹਨੂੰ ਤਰਜੀਹ ਨਾ ਦਿੱਤੀ ਜਾਵੇ, ਤਾਂ ਕਿ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਇਹ ਬੰਗਲੇ ਜਿਹੜੇ ਆ ਜੀ ਉਹ ਦਿੱਤੇ ਜਾਣ। ਕੁਝ ਮੰਤਰੀ ਜਿਹੜੇ ਮੁੱਖ ਮੰਤਰੀ ਦੇ ਕੋਟੇ ਦੇ ਵਿੱਚੋਂ ਸੈਕਟਰ 2 ਤੇ ਸੈਕਟਰ 7 ਦੇ ਵਿੱਚ ਜਿਹੜੇ ਵੱਡੇ ਬੰਗਲੇ ਨੇ ਉਹਨਾਂ ਦੇ ਉੱਤੇ ਨਿਗਾਹ ਜਿਨ੍ਹਾਂ ਦੀ ਲੱਗੀ ਸੀ ਉਹਨਾਂ ਦੀਆਂ ਆਸਾਂ ਪੂਰੀਆਂ ਨਹੀਂ ਹੋਈਆਂ। 9 ਦੇ ਵਿੱਚੋਂ 8 ਮੰਤਰੀਆਂ ਨੂੰ ਸੈਕਟਰ 39 ਦੇ ਵਿੱਚ ਜਿਹੜੇ ਘਰ ਹੈ ਉਹ ਅਲਾਟ ਕੀਤੇ ਗਏ ਆ। ਸਕੂਲ ਸਿੱਖਿਆ ਤੇ ਵਾਤਾਵਰਨ ਮੰਤਰੀ ਜਿਹੜੇ ਓਪੀ ਸੋਨੀ ਜਿਹੜੇ ਸੀਨੀਅਰਿਟੀ ਦੇ ਵਿੱਚ ਚੌਥੇ ਨੰਬਰ ਦੇ ਉੱਤੇ ਜਿਹੜਾ ਵੀ ਉਹ ਆਉਂਦੇ ਆ, ਉਹਨਾਂ ਨੂੰ ਸੈਕਟਰ 7 ਦੇ ਵਿੱਚ 69 ਨੰਬਰ ਆਲੀਸ਼ਾਨ ਬੰਗਲਾ ਜਿਹੜਾ ਜੀ ਉਹ ਮਿਲਿਆ, ਔਰ ਇਹ ਬੰਗਲਾ ਰਾਣਾ ਗੁਰਜੀਤ ਸਿੰਘ ਹੋਰਾਂ ਦੇ ਕੋਲੇ ਆ। ਉਹ ਉਹਨਾਂ ਨੂੰ ਖਾਲੀ ਜਿਹੜਾ ਜੀ ਉਹ ਕਰਨਾ ਪੈਣਾ। ਇਸ ਤੋਂ ਇਲਾਵਾ ਨਵੇਂ ਬਣੇ ਮੰਤਰੀ ਜਿਹੜੇ ਨੇ ਸੁਖਵਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਰਕਾਰੀਆ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੇਂਦਰ ਸਿੰਗਲਾ, ਸੁੰਦਰ ਸ਼ਾਮ ਅਰੋੜਾ, ਭਾਰਤ ਭੂਸ਼ਣ ਆਸ਼ੂ, ਇਹਨਾਂ ਨੂੰ 39 ਦੇ ਵਿੱਚ ਬੰਗਲੇ ਜਿਹੜੇ ਆ ਜੀ ਉਹ ਅਲਾਟ ਕੀਤੇ ਗਏ ਆ। ਔਰ ਸਦਾਵੰਡ ਇਹ ਬੰਗਲਿਆਂ ਦੇ ਵਿੱਚ ਜਾਣ ਤੋਂ ਪਹਿਲਾਂ ਇਹਨਾਂ ਦੀ ਮੁਰੰਮਤ ਵਗੈਰਾ ਜਿਹੜੀ ਆ ਜੀ ਉਹ ਚੱਲ ਰਹੀ ਹੈ, ਔਰ ਹਰ ਵਾਰੀ ਇਹਨਾਂ ਦੇ ਉੱਤੇ ਮੁਰੰਮਤ ਦੇ ਉੱਤੇ ਮੋਟੇ ਪੈਸੇ ਜਿਹੜੇ ਆ ਜੀ ਉਹ ਖਰਚੇ ਜਾਂਦੇ ਆ। ਹਾਲਾਂਕਿ ਇਹਨਾਂ ਦੀ ਸਾਂਭ ਸੰਭਾਲ ਬਹੁਤ ਹੁੰਦੀ ਆ, ਫਿਰ ਦੁਬਾਰਾ ਜਿਹੜੇ ਆ ਜੀ ਜਦੋਂ ਮੰਤਰੀ ਜਾਂਦੇ ਆ ਉਦੋਂ ਪਹਿਲਾਂ ਜਿਹੜੇ ਜੀ ਇਹਨਾਂ ਬੰਗਲਿਆਂ ਦੀ ਉਹ ਜਿਹੜੀ ਆ ਜੀ ਮੁਰੰਮਤ ਵਗੈਰਾ ਕਰਾਉਂਦੇ ਆ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਵੇਂ ਦਫ਼ਤਰ ਜਿੱਦਾਂ ਅਲਾਟ ਕੀਤੇ ਗਏ ਆ ਤੇ ਉੱਥੇ ਉਹਨਾਂ ਦਫ਼ਤਰਾਂ ਦੇ ਵਿੱਚ ਮੇਜ਼ ਕੁਰਸੀਆਂ ਜਿਹੜੀਆਂ ਹੈ ਨੇ ਜੀ ਉਹ ਫਿਰ ਜਿਹੜੇ ਕੁਛ ਮੰਨਣ ਵਾਲੇ ਨੇ ਜੀ ਇਹਨਾਂ 'ਚ ਹੁਣ ਤਾਂ ਵੈਸੇ ਬਹੁਤੇ ਮੰਨਦੇ ਆ, ਖੰਮਣੀਆਂ ਖੁੰਮਣੀਆਂ ਜਿੰਨੀਆਂ ਜਿਹੜੀਆਂ ਜੀ ਉਹ ਪਾਈ ਫਿਰਦੇ ਆ, ਉਹਦੇ ਹਿਸਾਬ ਦੇ ਨਾਲ ਕੁਰਸੀਆਂ ਮੇਜ਼ ਵੀ ਜਿਹੜੇ ਜੀ ਉਹ ਤਬਦੀਲ ਕੀਤੇ। ਕਿਸੇ ਨੂੰ ਕਿਹਾ ਗਿਆ ਜੀ ਘੁੰਮਣ ਵਾਲੀ ਕੁਰਸੀ ਤੇ ਨਹੀਂ ਬੈਠਣਾ ਜਾਂ ਕੁਰਸੀ ਦਾ ਮੂੰਹ ਜਿਹੜਾ ਜੀ ਉਹ ਕਿਹੜੇ ਪਾਸੇ ਨੂੰ ਚਾਹੀਦਾ, ਸੋ ਉਸ ਤਰੀਕੇ ਨਾਲ ਕੁਛ ਤੋੜ ਭੰਨ ਜਿਹੜੀ ਹੈ ਜੀ ਸਾਰੇ ਕਰਾਉਂਦੇ। ਜੀ ਜੀ ਬਿਲਕੁਲ, ਮੁਫਤ ਦਾ ਹੁੰਦਾ ਨਾ ਜੀ ਸਾਰਾ ਕੁਛ। ਜਿਹੜੇ ਵੋਟਾਂ ਪਾਉਣ ਵਾਲੇ ਆ ਉਹ ਤਾਂ ਦੇਖਦੇ ਰਹਿ ਜਾਂਦੇ, ਉਹਨਾਂ ਨੂੰ ਤੇ ਮਿਲਦੇ ਵੀ ਨੇਗੇ। ਅੱਗੇ ਰਣਜੀਤ ਸਿੰਘ ਕਮਿਸ਼ਨ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ ਕਿ ਬਹਿਬਲ ਕਲਾਂ ਜਿਹੜਾ ਕਾਂਡ ਸੀਗਾ ਉਸ ਦੀ ਸਾਰੀ ਇਨਫੋਰਮੇਸ਼ਨ ਬਾਦਲ ਨੂੰ ਪਹਿਲਾਂ ਹੀ ਸੀ। ਨਹੀਂ, ਹਾਲਾਂਕਿ ਹੁਣ ਤੱਕ ਜਿੰਨੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਕੀਤੀ ਆ ਇਹ ਮਿਸ਼ਨ ਨੇ, ਉਹਨਾਂ ਕੋਈ ਗੱਲ ਜਿਹੜੀ ਆ ਜੀ ਬਹੁਤੀ ਬਾਹਰ ਨਹੀਂ ਕੱਢੀ ਕਿਸੇ ਕਿਸਮ ਦੀ। ਉਹ ਟਿੱਪਣੀਆਂ ਦੇ ਰੂਪ ਦੇ ਵਿੱਚ ਇੰਨਾ ਕੁ ਕਹਿੰਦੇ ਰਹੇ ਆ ਕਿ ਛੇਤੀ ਜਿਹੜਾ ਜੀ ਇਹ ਸੌਂਪ ਦੇਣਗੇ ਆਪਣੀ ਰਿਪੋਰਟ ਸਰਕਾਰ ਨੂੰ, ਤੇ ਉਦੋਂ ਬਾਅਦ ਹੀ ਕੁਛ ਜਿਹੜਾ ਜੀ ਸਰਕਾਰ ਦੱਸੂਗੀ ਇਹਦੇ ਉੱਤੇ ਕੀ। ਪਰ ਪਹਿਲੀ ਵਾਰੀ ਕੁਛ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਜੀ।
ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਦੌਰਾਨ ਪੰਜਾਬ ਦੇ ਵਿੱਚ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਜਿਹੜਾ ਬਾਈਬਲ ਕਲਾਂ ਕਾਂਡ ਇਹਦੇ ਵਿੱਚ ਹੋਈਆਂ ਮੌਤਾਂ, ਇਹਦੀ ਜਿਹੜੀ ਆ ਜੀ ਉਹ ਜਾਂਚ ਕਰ ਰਿਹਾ ਕਮਿਸ਼ਨ ਜਿਹੜਾ ਜੀ ਉਹਦੇ ਜਿਹੜੇ ਮੇਨ ਨੇ ਜੀ ਹੈਡ ਰਣਜੀਤ ਸਿੰਘ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਉਹਨੇ ਇਹ ਗੱਲ ਕਹੀ ਆ ਕਿ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਬਾਈਬਲ ਕਲਾਂ ਕਾਂਡ ਕੋਟਕਪੂਰੇ ਨੇੜੇ ਜਿਹੜਾ ਜੀ ਉੱਥੇ ਰੋਸ ਪ੍ਰਗਟਾ ਰਹੇ ਸਿੱਖਾਂ ਦੇ ਉੱਤੇ ਪੁਲਿਸ ਫਾਇਰਿੰਗ ਦੀ ਘਟਨਾ ਤੋਂ ਪਹਿਲਾਂ ਹਾਲਾਤ ਦੀ ਪੂਰੀ ਜਾਣਕਾਰੀ ਸੀ ਤੇ ਉਹਨਾਂ ਸਥਿਤੀ ਨਾਲ ਨਜਿੱਠਣ ਲਈ ਕੁਝ ਹਦਾਇਤਾਂ ਦਿੱਤੀਆਂ ਸੀ। ਇਹ ਹਦਾਇਤਾਂ ਕੀ ਸੀਗੀਆਂ? ਇਹ ਕਮਿਸ਼ਨ ਨੇ ਇਹ ਜਿਹੜਾ ਜੀ ਆਪਣੇ ਹੁਕਮ ਵਿੱਚ ਦਰਜ ਨਹੀਂ ਕੀਤਾ ਔਰ ਇਹ ਕਿਹਾ ਗਿਆ ਜੀ ਕਿ ਹਦਾਇਤਾਂ DGP ਦੇ ਰਾਹੀਂ ਦਿੱਤੀਆਂ ਗਈਆਂ ਸੀਗੀਆਂ। 14 ਅਕਤੂਬਰ 15 ਨੂੰ ਸਵੇਰੇ 6 ਵਜੇ ਤੋਂ 7 ਵਜੇ ਦੇ ਦਰਮਿਆਨ ਇਹ ਫਾਇਰਿੰਗ ਜਿਹੜੀ ਆ ਜੀ ਉਹ ਹੋਈ ਸੀ। ਕਮਿਸ਼ਨ ਦੇ ਕੋਲੇ ਜਿਹੜੇ ਸਬੂਤ ਪੇਸ਼ ਕੀਤੇ ਗਿਆ ਉਹ ਤੋਂ ਇਹ ਸਾਰੀ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਦੇ ਦਫ਼ਤਰ ਦੇ ਨਾਲ ਪੁਲਿਸ ਕਾਰਵਾਈ ਤੋਂ ਪਹਿਲਾਂ ਅੱਧੀ ਰਾਤ ਦੇ ਵੇਲੇ ਰਾਬਤਾ ਜਿਹੜਾ ਜੀ ਉਹ ਕਾਇਮ ਕੀਤਾ ਗਿਆ ਸੀਗਾ ਔਰ ਕਮਿਸ਼ਨ ਜਿਹੜਾ ਜੀ ਉਹਦੇ ਕੋਲ ਇਹ ਵੀ ਸਬੂਤ ਜਿਹੜੇ ਜੀ ਪੇਸ਼ ਕੀਤੇ ਗਏ ਆ ਕਿ ਸੰਬੰਧਿਤ ਹਲਕੇ ਦੇ ਉਦੋਂ ਦੇ ਵਿਧਾਇਕ ਜਿਹੜੇ ਸੀਗੇ ਮਨਤਾਰ ਸਿੰਘ ਬਰਾੜ ਨੇ ਆਪ ਜਾਂ ਉਹਦੇ ਸਕੱਤਰ ਜਿਹੜਾ ਸੀਗਾ ਗਗਨਦੀਪ ਬਰਾੜ ਦੇ ਰਾਹੀਂ ਮੁੱਖ ਮੰਤਰੀ ਦੇ ਨਾਲ ਸੰਪਰਕ ਕੀਤਾ ਸੀਗਾ। ਉਹਨੇ ਡਿਪਟੀ ਕਮਿਸ਼ਨਰ ਫਰੀਦਕੋਟ ਦੇ ਨਾਲ 14 ਅਕਤੂਬਰ 15 ਨੂੰ ਰਾਤੀ 1:51 ਤੋਂ ਲੈ ਕੇ 21 SMS ਜਿਹੜੇ ਸੀਗੇ ਜੀ ਉਹ ਲਿਖੇ ਔਰ ਇਹਦੇ ਦੌਰਾਨ ਗਗਨਦੀਪ ਬਰਾੜ ਦੀ ਡਿਪਟੀ ਕਮਿਸ਼ਨਰ ਦੇ ਨਾਲ ਗੱਲਬਾਤ ਵੀ ਹੋਈ ਔਰ ਮਨਤਾਰ ਬਰਾੜ ਤੇ ਗਗਨਦੀਪ ਬਰਾੜ ਦੇ ਵਿਚਾਲੇ ਸਵੇਰੇ ਜਿਹੜਾ 2:30 ਵਜੇ ਤੋਂ ਲੈ ਕੇ 3:15 ਵਜੇ ਤੱਕ 3:11 ਤੱਕ 4 ਵਾਰੀ ਗੱਲ ਜਿਹੜੀ ਜੀ ਉਹ ਹੋਈ। ਇਹ ਪੂਰੇ ਦਾ ਪੂਰਾ ਰਿਕਾਰਡ ਕਮਿਸ਼ਨ ਦੇ ਕੋਲੇ ਟੈਲੀਫੋਨ ਜਿਹੜਾ ਰਿਕਾਰਡ ਹੈ ਜੀ ਉਹ ਮੌਜੂਦ ਹੈ ਇਸ ਵੇਲੇ ਔਰ ਇਹ ਕਿਹਾ ਗਿਆ ਜੀ ਕਿ ਇਹ ਇਸੇ ਰਿਕਾਰਡ ਦੇ ਉੱਤੇ ਗੱਲਬਾਤ ਕਰਨ ਦੇ ਵਾਸਤੇ ਸਾਬਕਾ ਮੁੱਖ ਮੰਤਰੀ ਨੂੰ ਕਿਹਾ ਗਿਆ ਸੀ ਪਰ ਮੁੱਖ ਮੰਤਰੀ ਨੇ ਇਸ ਕਮਿਸ਼ਨ ਨੂੰ ਹੀ ਰੱਦ ਕਰਤਾ ਔਰ ਇਹ ਕਹਿਤਾ ਕਿ ਅਸੀਂ ਇਹਦੇ ਮੂਹਰੇ ਜਿਹੜਾ ਜੀ ਉਹ ਪੇਸ਼ ਹੋਣ ਦੇ ਵਾਸਤੇ ਤਿਆਰ ਨਹੀਂ ਔਰ ਕਮਿਸ਼ਨ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਹਨਾਂ ਦਾਅਵਿਆਂ ਦਾ ਵੀ ਨੋਟਿਸ ਲਿਆ ਸੀਗਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਅੰਤਰਰਾਸ਼ਟਰੀ ਸਾਜ਼ਿਸ਼ ਜਿਹੜੀ ਹੈ ਜੀ ਉਹ ਕੰਮ ਕਰਦੀ ਹੈ। ਕਮਿਸ਼ਨ ਇਹ ਕਹਿੰਦਾ ਜੀ ਕਿ ਸੁਖਬੀਰ ਸਿੰਘ ਬਾਦਲ ਜਾਂ ਤਾਂ ਝੂਠ ਬੋਲ ਰਿਹਾ ਜਾਂ ਫਿਰ ਜਾਣਕਾਰੀ ਲੁਕਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕਰ ਰਿਹਾ। ਕਮਿਸ਼ਨ ਇਹ ਵੀ ਕਹਿੰਦਾ ਹੈ ਕਿ ਉਹਦੇ ਖਿਲਾਫ ਜਿਹੜਾ ਜੀ IPC ਦੀ ਧਾਰਾ 176 ਤੇ 177 ਦੇ ਤਹਿਤ ਕਾਰਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਮੇਰਾ ਖਿਆਲ ਇਹਦੀ ਉਡੀਕ ਜਿਹੜੀ ਹੈ ਜੀ ਉਹ ਰਹੂਗੀ। ਇਹ ਪੂਰੀ ਰਿਪੋਰਟ ਦੀ ਕਿਹਾ ਜਾ ਰਿਹਾ ਜੀ ਕੋਈ 1 ਮਹੀਨੇ ਦੇ ਵਿੱਚ ਇਹ ਰਿਪੋਰਟ ਜਿਹੜੀ ਹੈ ਸਰਕਾਰ ਦੇ ਕੋਲੇ ਸਬਮਿਟ ਜਸਟਿਸ ਰਣਜੀਤ ਸਿੰਘ ਕਮਿਸ਼ਨ ਜਿਹੜਾ ਜੀ ਉਹ ਕਰੂਗਾ। ਉਹਦੇ ਵਿੱਚ ਇਹ ਜਿਹੜਾ ਕਮਿਸ਼ਨ ਹੈ ਉਹ ਕੀ ਸਿਫਾਰਿਸ਼ਾਂ ਜਿਹੜੀਆਂ ਜੀ ਉਹ ਕਰਦਾ ਇਹ ਬੜਾ ਅਹਿਮ ਰਹੂਗਾ ਔਰ ਸੈਕੰਡ ਇਹ ਇੰਪਲੀਮੈਂਟ ਜਿਹੜੀਆਂ ਜੀ ਉਹ ਕਿਵੇਂ ਹੁੰਦੀਆਂ ਨੇ ਔਰ ਖਾਸ ਤੌਰ ਦੇ ਉੱਤੇ ਇਹ ਸਾਰਾ ਕੁਝ ਜਨਤਕ ਜਿਹੜਾ ਜੀ ਉਹ ਕਦੋਂ ਹੁੰਦਾ ਕਿਉਂਕਿ ਹਰ ਵਿਅਕਤੀ ਜਿਹੜਾ ਜੀ ਉਹ ਇਸ ਗੱਲ ਦੇ ਵਾਸਤੇ ਤਤਪਰ ਹੈ ਕਿ ਪਤਾ ਲੱਗੇ ਕਿ ਲੁਕੇ ਹੋਏ ਚਿਹਰੇ ਕੌਣ ਸਨ ਜਿਨ੍ਹਾਂ ਦੀ ਡਾਇਰੈਕਸ਼ਨ ਦੇ ਉੱਤੇ ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲੀ ਤੇ 2 ਵਿਅਕਤੀ ਜਿਹੜੇ ਸ਼ਾਂਤਮਈ ਰੋਸ ਮੁਜ਼ਾਹਰੇ ਦੇ ਵਿੱਚ ਸ਼ਾਮਲ ਸਨ ਉਹਨਾਂ ਦੀ ਮੌਤ ਹੋ ਗਈ। ਜੀ ਬਿਲਕੁਲ ਇਹ ਗੱਲ ਤਾਂ ਸਹੀ ਹੈ ਕਿ ਇਹਨਾਂ ਨੂੰ ਪਤਾ ਸੀ ਕਿ ਆਪਾਂ ਵੀ ਬਿਆਨ ਸੁਣਦੇ ਰਹੇ ਹਾਂ ਕਿ ਸਾਨੂੰ ਧਰਤੀ 'ਤੇ ਚੱਲਦੀ ਕੀੜੀ ਵੀ ਦਿਖਾਈ ਦਿੰਦੀ ਆ ਕਿ ਕਿੱਥੇ ਤੁਰਦੀ ਆ। ਅਤੇ ਅੱਗੇ ਅਕਾਲ ਤਖ਼ਤ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਕਬਾਲ ਸਿੰਘ ਨੂੰ ਤਲਬ ਕੀਤਾ ਗਿਆ। ਤੁਹਾਡੀ ਐਕਚੁਅਲੀ ਜਿਹੜੇ ਗੁਰਇਕਬਾਲ ਸਿੰਘ ਜੀ ਇਹਨੇ ਇੱਕ ਇਸ਼ਤਿਹਾਰ ਜਿਹੜਾ ਜੀ ਉਹ ਛਪਵਾ ਦਿੱਤਾ ਸੀਗਾ। ਇਹ ਕਿਹਾ ਗਿਆ ਜੀ ਕਿ ਆਪਣੀ ਬੱਲੇ ਬੱਲੇ ਕਰਾਉਣ ਨੂੰ ਇਹਨੇ ਉਹ ਇਸ਼ਤਿਹਾਰ ਜਿਹੜਾ ਜੀ ਉਹ ਛਪਵਾਇਆ। ਹੁਣ ਅਕਾਲ ਤਖ਼ਤ ਦੇ ਜਥੇਦਾਰ ਨੇ ਬੀਬੀ ਕੌਲਾਂ ਭਲਾਈ ਟਰਸਟ ਦੇ ਮੁਖੀ ਗੁਰਇਕਬਾਲ ਸਿੰਘ ਦੇ ਜਨਮ ਦਿਨ ਸੰਬੰਧੀ ਛਪੇ ਇਸ਼ਤਿਹਾਰ ਦੇ ਵਿੱਚ ਜਨਮ ਦਿਨ ਨੂੰ ਆਗਮਨ ਦਿਵਸ ਲਿਖੇ ਜਾਣ ਤੇ ਹੋਰ ਸ਼ਬਦਾਵਲੀ ਦੇ ਉੱਤੇ ਸਖਤ ਇਤਰਾਜ਼ ਦਾ ਪ੍ਰਗਟਾਵਾ ਜਿਹੜਾ ਜੀ ਉਹ ਕੀਤਾ ਔਰ ਇਹਦੇ ਸੰਬੰਧੀ ਅਕਾਲ ਤਖ਼ਤ ਦੇ ਉੱਤੇ ਸਪਸ਼ਟੀਕਰਨ ਦੇਣ ਦੇ ਵਾਸਤੇ ਤਲਬ ਉਹਨੂੰ ਜਿਹੜਾ ਜੀ ਉਹ ਕੀਤਾ ਗਿਆ। ਅਕਾਲ ਤਖ਼ਤ ਤੋਂ ਜਾਰੀ ਚਿੱਠੀ ਦੇ ਵਿੱਚ ਇਹ ਕਿਹਾ ਗਿਆ ਕਿ ਗੁਰਇਕਬਾਲ ਸਿੰਘ ਦੇ ਵੱਲੋਂ ਆਪਣੀ ਸ਼ੋਹਰਤ ਲਈ ਛਪਵਾਏ ਗਏ ਇਸ਼ਤਿਹਾਰਾਂ ਦੇ ਵਿੱਚ ਵਰਤੀ ਸ਼ਬਦਾਵਲੀ ਜਿਹੜੀ ਹੈ ਜੀ ਉਹ ਨਿੰਦਣ ਵਾਲੀ ਆ ਔਰ ਇਹਦੇ ਤੇ ਸਿੱਖ ਸੰਗਤ ਜਿਹੜੀ ਹੈ ਜੀ ਉਹਨੇ ਸਖਤ ਇਤਰਾਜ਼ ਕੀਤਾ। ਇਹ ਕਿਹਾ ਗਿਆ ਜੀ ਕਿ ਗੁਰਇਕਬਾਲ ਸਿੰਘ ਅਕਾਲ ਤਖ਼ਤ ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਦੇਵੇ ਕਿ ਉਹਨਾਂ ਦੇ ਕੋਲੇ ਸਿੱਖ ਸਿਧਾਂਤਾਂ ਸੰਬੰਧੀ ਭੁੱਲ ਜਿਹੜੀ ਹੈ ਜੀ ਉਹ ਕਿਉਂ ਹੋਈ ਆ। ਗੁਰਇਕਬਾਲ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਉਹਦੇ ਜਨਮ ਦਿਨ ਦੇ ਉੱਤੇ ਵਧਾਈ ਦੇਣ ਦੇ ਮੰਤਵ ਨਾਲ ਕਿਸੇ ਵੱਲੋਂ ਸੋਸ਼ਲ ਮੀਡੀਆ ਤੇ ਇਸ਼ਤਿਹਾਰ ਪਾਇਆ ਗਿਆ ਸੀ। ਉਹਨਾਂ ਇਹ ਕਿਹਾ ਕਿ ਇਹ ਇਸ਼ਤਿਹਾਰ ਉਹਨਾਂ ਆਪ ਨਹੀਂ ਛਪਵਾਇਆ ਤੇ ਨਾ ਹੀ ਸੋਸ਼ਲ ਮੀਡੀਆ ਦੇ ਉੱਤੇ ਪਾਇਆ।
ਇਹ ਇਸ਼ਤਿਹਾਰ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਭੇਜ ਕੇ ਉਹਨੂੰ ਤੇ ਉਹਦੇ ਟਰਸਟ ਨੂੰ ਬਦਨਾਮ ਜਿਹੜਾ ਜੀ ਉਹ ਕੀਤਾ ਜਾ ਰਿਹਾ। ਉਹਨੇ ਕਿਹਾ ਕਿ ਇਸ਼ਤਿਹਾਰ ਪੜ੍ਹਨ ਮਗਰੋਂ ਉਹਨਾਂ ਨੂੰ ਦੁੱਖ ਜਿਹੜਾ ਜੀ ਉਹ ਹੋਇਆ। ਇਹਦੇ ਵਿੱਚ ਬਹੁਤ ਪਿਆਰਾ ਜਿਹੜਾ ਜੀ ਇੱਕ ਜਿਹੜੀ ਜਥੇਬੰਦੀ ਆ ਉਹਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਇਸ਼ਤਿਹਾਰ ਪਾਇਆ ਗਿਆ। ਉਹਦੇ ਜਨਮ ਦਿਨ ਨੂੰ ਆਗਮਨ ਦਿਵਸ ਲਿਖਿਆ ਗਿਆ। ਗੁਰਬਾਣੀ ਦੀਆਂ ਪੰਕਤੀਆਂ ਜਿਹੜੀਆਂ ਸੀਗੀਆਂ ਉਹ ਅੰਕਿਤ ਕੀਤੀਆਂ ਗਈਆਂ ਜੀ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜਾ ਇਹ ਟਰਸਟ ਹੈ ਬੀਬੀ ਕੌਲਾਂ ਟਰਸਟ ਹੈ ਉਹਦੇ ਵੱਲੋਂ ਇਸ਼ਤਿਹਾਰ ਸੋਸ਼ਲ ਮੀਡੀਆ ਤੇ ਪਾਉਣ ਵਾਲੇ ਕੋਲੋਂ ਮੁਆਫੀਨਾਮਾ ਜਿਹੜਾ ਜੀ ਉਹ ਲਿਖਾ ਲਿਆ ਗਿਆ। ਮਤਲਬ ਕਿ ਜਦੋਂ ਉੱਥੇ ਪੇਸ਼ ਹੋਊਗੇ ਕਹਿਣਗੇ ਮੈਂ ਤਾਂ ਪਾਇਆ ਨਹੀਂ ਜੀ, ਇੱਥੋਂ ਜਿਹੜਾ ਜੀ ਇਸ ਬੰਦੇ ਨੇ ਪਾਇਆ ਸੀਗਾ ਉਹਨੇ ਆਹ ਜਿਹੜੀ ਮੁਆਫੀ ਆ ਉਹ ਮੰਗ ਲਈ ਹੈ। ਪਰ ਇਹ ਕਦੀ ਹੋ ਨਹੀਂ ਸਕਦਾ ਜੀ ਕਿ ਕਿਸੇ ਦੇ ਬਾਰੇ ਦੇ ਵਿੱਚ ਇਸ਼ਤਿਹਾਰ ਜਿਹੜਾ ਜੀ ਇੱਦਾਂ ਦਾ ਬਣਾਇਆ ਜਾਵੇ ਤੇ ਬਿਨਾਂ ਪਰਮਿਸ਼ਨ ਤੋਂ ਜਿਹੜਾ ਜੀ ਉਹ ਪਾ ਦਿੱਤਾ ਜਾਵੇ। ਸਭ ਨੂੰ ਪਤਾ ਜੀ ਕਿ ਇਹੋ ਜਿਹੀ ਬੱਲੇ ਬੱਲੇ ਕਰਾਉਣ ਦੇ ਵਿੱਚ ਪਹਿਲਾਂ ਵੀ ਉਹ ਇਸੇ ਤਰ੍ਹਾਂ ਦੇ ਹੱਥਕੰਡੇ ਜਿਹੜੇ ਆ ਜੀ ਉਹ ਵਰਤਦੇ ਰਹੇ। ਜੀ ਤਾਂ ਕਦੀ ਏਦਾਂ ਵੀ ਨਹੀਂ ਹੋਇਆ ਕਿ ਇਹ ਸੋਸ਼ਲ ਮੀਡੀਆ ਤੋਂ ਹੀ ਜਿਹੜਾ ਉਸ ਨੂੰ ਤਲਬ ਕਰ ਲਿਆ ਹੋਵੇ, ਕਿਉਂਕਿ ਪਹਿਲਾਂ ਇਹ ਕਹਿ ਦਿੱਤਾ ਜਾਂਦਾ ਕਿ ਸਾਨੂੰ ਤਾਂ ਪਤਾ ਹੀ ਨਹੀਂ ਹੋ ਕੀ ਰਿਹਾ ਆ। ਤੇ ਅੱਗੇ ਵੀ ਕੀ ਗਾਂਡਰ ਦੀ ਜੇ ਗੱਲ ਕਰੀਏ ਤਾਂ ਉਸ ਦੇ ਮੁਕਾਬਲੇ ਦਾ ਜੋ ਮਾਮਲਾ ਆ ਨਾ, ਬਠਿੰਡੇ ਦੀ ਪੁਲਿਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਜਿਹੜੀ ਬਠਿੰਡੇ ਦੀ ਜਿਹੜੀ ਪ੍ਰਸ਼ਾਸਨ ਦੀ ਮੈਜਿਸਟਰੇਟ ਜਾਂਚ ਹੈ ਇਹਦੇ ਵਿੱਚ ਗੁਲਾਬਗੜ੍ਹ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਸੀਗਾ ਜੀ। ਇਹਦੇ ਵਿੱਚ ਬਠਿੰਡਾ ਪੁਲਿਸ ਨੂੰ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਗਈ ਆ ਔਰ ਪੁਲਿਸ ਮੁਕਾਬਲੇ ਦੇ ਫਰਜ਼ੀ ਹੋਣ ਨੂੰ ਰੱਦ ਜਿਹੜਾ ਜੀ ਉਹ ਕੀਤਾ ਗਿਆ। ਵਿੱਕੀ ਗੌਂਡਲ ਗਰੋਹ ਦੇ ਗੈਂਗਸਟਰਾਂ ਦਾ 15 ਦਸੰਬਰ 17 ਨੂੰ ਗੁਲਾਬਗੜ੍ਹ ਦੇ ਵਿੱਚ ਪੁਲਿਸ ਮੁਕਾਬਲਾ ਹੋਇਆ ਸੀਗਾ। ਇਹਦੇ ਵਿੱਚ ਗੈਂਗਸਟਰ ਪ੍ਰਭਦੀਪ ਸਿੰਘ ਜਿਹੜਾ ਮਾਮੂ ਖੇੜਾ ਫਾਜ਼ਿਲਕਾ ਦਾ ਰਹਿਣ ਵਾਲਾ ਸੀਗਾ ਤੇ ਮਨਪ੍ਰੀਤ ਸਿੰਘ ਅਬੋਹਰ ਦਾ ਰਹਿਣ ਵਾਲਾ, ਇਹ ਦੋ ਮਾਰੇ ਗਏ ਸੀਗੇ। ਮੈਜਿਸਟਰੇਟ ਜਾਂਚ ਦੇ ਦੌਰਾਨ ਜਨਵਰੀ ਦੇ ਵਿੱਚ ਗੈਂਗਸਟਰਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੇ ਆਪੋ ਆਪਣੇ ਬਿਆਨ ਜਿਹੜੇ ਦਰਜ ਕਰਵਾਏ ਸੀਗੇ ਤੇ ਇਸ ਪੁਲਿਸ ਮੁਕਾਬਲੇ ਨੂੰ ਝੂਠਾ ਜਿਹੜਾ ਜੀ ਉਹ ਦੱਸਿਆ ਸੀਗਾ। ਮੈਜਿਸਟਰੇਟੀ ਜਾਂਚ ਰਿਪੋਰਟ ਕਹਿੰਦੀ ਆ ਕਿ ਪਿੰਡ ਗੁਲਾਬਗੜ੍ਹ ਦੇ ਵਿੱਚ ਇਹਨਾਂ ਗੈਂਗਸਟਰਾਂ ਦੀ ਫੋਰਚੂਨਰ ਗੱਡੀ ਨੂੰ ਰੋਕਿਆ ਗਿਆ, ਪਰ ਅੱਗੋਂ ਗੈਂਗਸਟਰਾਂ ਨੇ ਫਾਇਰਿੰਗ ਜਿਹੜੀ ਸੀ ਉਹ ਸ਼ੁਰੂ ਕਰਤੀ ਔਰ ਘਟਨਾ ਵਾਲੀ ਥਾਂ ਤੋਂ ਗੈਂਗਸਟਰਾਂ ਨੇ ਸਕੂਲ ਵੱਲ ਭੱਜਣਾ ਸ਼ੁਰੂ ਕਰਤਾ, ਜਿਹਦੇ ਤੋਂ ਪੁਲਿਸ ਨੂੰ ਇਹ ਖਦਸ਼ਾ ਹੋ ਗਿਆ ਕਿ ਗੈਂਗਸਟਰ ਕਿਤੇ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦਾ ਨੁਕਸਾਨ ਨਾ ਕਰ ਦੇਣ ਔਰ ਪੁਲਿਸ ਨੇ ਬਚਾਅ ਦੇ ਹਿੱਤ ਫਾਇਰਿੰਗ ਕੀਤੀ ਔਰ ਗੈਂਗਸਟਰਾਂ ਦੇ ਗੋਲੀਆਂ ਦੂਰ ਤੋਂ ਵੱਜੀਆਂ ਨਾ ਕਿ ਨੇੜੇ ਤੋਂ। ਮੈਜਿਸਟਰੇਟ ਜਾਂਚ ਜਿਹੜੀ ਹੈ ਜੀ ਉਹਨੇ ਕਿਹਾ ਕਿ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਦਾ ਮੌਕਾ ਦਿੱਤਾ ਗਿਆ ਸੀਗਾ। ਜ਼ਖਮੀ ਗੈਂਗਸਟਰਾਂ ਨੂੰ ਹਸਪਤਾਲ ਵੀ ਪੁਲਿਸ ਲੈ ਕੇ ਆਈ। CCTV ਕੈਮਰਿਆਂ ਦੀ ਫੁਟੇਜ ਦਾ ਹਵਾਲਾ ਵੀ ਜਿਹੜਾ ਜੀ ਉਹ ਰਿਪੋਰਟ ਦੇ ਵਿੱਚ ਦਿੱਤਾ ਗਿਆ। ਤੇ ਚਸ਼ਮਦੀਦ ਦੇ ਜਿਹੜੇ ਗਵਾਹ ਨੇ ਉਹਨਾਂ ਦੇ ਬਿਆਨ ਵੀ ਜਿਹੜੇ ਆ ਜੀ ਇਹਦੇ ਵਿੱਚ ਦਰਜ ਜਿਹੜੇ ਆ ਉਹ ਕੀਤੇ ਗਏ ਆ। ਜਾਂਚ ਅਧਿਕਾਰੀ ਜਿਹੜੇ ਨੇ ਉਹ ਕਹਿੰਦੇ ਕਿ ਕੁਝ ਸਮਾਂ ਪਹਿਲਾਂ ਗੁਲਾਬਗੜ੍ਹ ਮਾਮਲੇ ਦੀ ਜਾਂਚ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪ ਦਿੱਤੀ ਸੀ ਔਰ ਇਹਦੇ ਵਿੱਚ ਸਾਹਮਣੇ ਆਇਆ ਸੀ ਕਿ ਇਹ ਮੁਕਾਬਲਾ ਫਰਜ਼ੀ ਨਹੀਂ ਸੀਗਾ ਬਲਕਿ ਸਹੀ ਮੁਕਾਬਲਾ ਸੀਗਾ, ਜਿਹਦੇ ਵਿੱਚ ਇਹ ਦੋ ਗੈਂਗਸਟਰ ਮਾਰੇ ਗਏ ਸਨ ਜਿਹੜੇ ਕਿ ਵਿੱਕੀ ਗੌਂਡਲ ਗਰੁੱਪ ਦੇ ਸਨ ਜੀ। ਤੇ ਅੱਗੇ ਜੇਲ੍ਹਾਂ ਦੇ ਵਿੱਚ ਨਸ਼ੇ ਤੇ ਮੋਬਾਈਲਾਂ ਦੀ ਗੱਲ ਆਪਾਂ ਕਾਫੀ ਸਾਲਾਂ ਤੋਂ ਕਰਦੇ ਆਏ ਹਾਂ, ਹੁਣ ਸਰਕਾਰ ਨੇ ਬਿਆਨ ਦਿੱਤਾ ਕਿ ਇਹਨਾਂ ਨੂੰ ਨੱਥ ਪਾਈ ਜਾਊਗੀ। ਬਿਲਕੁਲ ਜੀ, ਨਵੇਂ ਬਣੇ ਜੇਲ੍ਹ ਮੰਤਰੀ ਜਿਹੜੇ ਨੇ ਸੁਖਵਿੰਦਰ ਸਿੰਘ ਰੰਧਾਵਾ, ਉਹਨਾਂ ਨੂੰ ਐਕਚੁਅਲੀ ਜੀ ਜੇਲ੍ਹ ਦੇ ਵਿੱਚੋਂ ਹੀ ਫੋਨ ਆਇਆ ਵਧਾਈ ਦੇਣ ਦਾ ਜਦੋਂ ਉਹ ਮੰਤਰੀ ਬਣੇ। ਇਹਦਾ ਖੁਲਾਸਾ ਉਹਨਾਂ ਨੇ ਆਪ ਜਿਹੜਾ ਜੀ ਕੀਤਾ ਕਿ ਜੇਲ੍ਹ ਦੇ ਅੰਦਰ ਉਹ ਹੈਰਾਨ ਸੀ ਕਿ ਜੇਲ੍ਹ ਦੇ ਅੰਦਰ ਫੋਨ ਜਿਹੜਾ ਜੀ ਉਹ ਕਿਵੇਂ ਚਲੇ ਗਿਆ। ਵੈਸੇ ਹੈਰਾਨਗੀ ਵਾਲੀ ਤਾਂ ਕੋਈ ਗੱਲ ਨਹੀਂ, ਸਭ ਨੂੰ ਪਤਾ ਕਿ ਕਿਵੇਂ ਜਿਹੜੇ ਆ ਜੀ ਉਹ ਜਾਂਦੇ ਆ। ਇਸ ਵੇਲੇ ਨਵੇਂ ਬਣੇ ਜਿਹੜੇ ਜੇਲ੍ਹ ਮੰਤਰੀ ਨੇ ਉਹਨਾਂ ਨੇ ਵੱਖ-ਵੱਖ ਜੇਲ੍ਹਾਂ ਦੇ ਉੱਤੇ ਜਿਹੜਾ ਜੀ ਜਾ ਕੇ ਚੈਕਿੰਗ ਕਰਨੀ ਜਿਹੜੀ ਜੀ ਉਹ ਸ਼ੁਰੂ ਕੀਤੀ ਹੋਈ ਆ ਔਰ ਇਹ ਕਿਹਾ ਕਿ ਜੇਲ੍ਹਾਂ ਦੇ ਵਿੱਚ ਨਸ਼ਿਆਂ ਤੇ ਮੋਬਾਇਲਾਂ ਦੀ ਵਰਤੋਂ ਜਿਹੜੀ ਆ ਜੀ ਉਹ ਰੋਕੀ ਜਾਊਗੀ। ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਜੈਮਰ ਨੇ 4G ਜੈਮਰ ਲਾਉਣ ਦੇ ਵਾਸਤੇ ਪ੍ਰਵਾਨਗੀ ਲੈਣ ਦੀ ਐਪਲੀਕੇਸ਼ਨ ਜਿਹੜੀ ਆ ਪੰਜਾਬ ਸਰਕਾਰ ਨੇ ਸੈਂਟਰ ਦੀ ਸਰਕਾਰ ਨੂੰ ਦਿੱਤੀ ਹੋਈ ਹੈ ਜੀ, ਉਹਦੇ ਹੱਥ ਦੇ ਵਿੱਚ ਹੈ ਜੀ ਇਹਦੀ ਪਰਮਿਸ਼ਨ ਦੇਣੀ। ਔਰ ਇਹ ਕਿਹਾ ਗਿਆ ਜੀ ਕਿ 1.5 ਸਾਲ ਤੋਂ ਇਹ ਜਿਹੜਾ ਕੇਂਦਰੀ ਗ੍ਰਹਿ ਵਿਭਾਗ ਹੈ ਉਹਦੇ ਕੋਲੇ ਐਪਲੀਕੇਸ਼ਨ ਪਈ ਹੈ, ਉਹ ਇਹਦੇ ਉੱਤੇ ਅਜੇ ਪਰਮਿਸ਼ਨ ਜਿਹੜੀ ਉਹ ਨਹੀਂ ਦੇ ਰਿਹਾ। ਇਹਦੇ ਤੋਂ ਬਾਅਦ ਜਿਹੜੇ ਆ ਜੀ ਉਹ ਜੈਮਰ ਲੱਗ ਸਕਦੇ ਆ ਜੇਲ੍ਹਾਂ ਦੇ ਵਿੱਚ। ਦੂਸਰਾ ਵੱਡੀ ਜਿਹੜੀ ਜੀ ਪ੍ਰੋਬਲਮ ਹੈ ਜਿਹੜੀ ਡਰੱਗ ਜਾਂਦੀ ਹੈ ਅੰਦਰ, ਇਹਦੇ ਉੱਤੇ ਕਿਹਾ ਗਿਆ ਜੀ ਕਿ ਸਰਕਾਰ ਲਗਾਮ ਕੱਸਣ ਦੇ ਵਾਸਤੇ ਪੂਰੀ ਕੋਸ਼ਿਸ਼ ਜਿਹੜੀ ਆ ਜੀ ਉਹ ਕਰੂਗੀ ਔਰ ਲਗਾਮ ਕੱਸੂਗੀ, ਅਜਿਹਾ ਜਿਹੜਾ ਜੀ ਨਵੇਂ ਬਣੇ ਮੰਤਰੀ ਦੇ ਵੱਲੋਂ ਕਿਹਾ ਗਿਆ। ਇਹ ਕੁਝ ਸਮੇਂ ਤੋਂ ਬਾਅਦ ਜਿਹੜਾ ਇਹਨਾਂ ਦੀ ਗੱਲ ਆਈ ਗਈ ਹੋ ਜਾਂਦੀ ਆ ਤੇ ਕਹਾਣੀ ਉਸੇ ਤਰੀਕੇ ਦੇ ਨਾਲ ਜਿਹੜੀ ਆ ਜੀ ਉਹ ਚੱਲਦੀ ਰਹਿੰਦੀ ਆ। ਜਿਹੜੇ ਕੁਝ ਕੈਦੀ ਨੇ ਉਹ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਇਹ ਨਸ਼ੇ ਜਿਹੜੇ ਆ ਉਹ ਅੰਦਰ ਲੈ ਕੇ ਜਾਂਦੇ ਆ, ਪਰ ਅਸਲ ਦੇ ਵਿੱਚ ਜਿਹੜਾ ਜੇਲ੍ਹਾਂ ਦੇ ਅੰਦਰ ਇੱਕ ਬਹੁਤ ਵੱਡੇ ਗਰੋਹ ਜਿਹੜਾ ਜੀ ਉਹ ਕੰਮ ਕਰਦਾ ਨਸ਼ੇ ਵੇਚਣ ਦਾ, ਜਿਹਦੇ ਵਿੱਚ ਅਧਿਕਾਰੀਆਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਹੋ ਹੀ ਨਹੀਂ ਸਕਦਾ। ਇਹ ਸੰਭਵ ਹੀ ਨਹੀਂ ਹੈ ਕਿ ਨਸ਼ਾ ਜਿਹੜਾ ਜੀ ਅੰਦਰ ਚਲੇ ਜਾਵੇ ਤੇ ਅੰਦਰ ਜਾ ਕੇ ਜਿਹੜਾ ਜੀ ਉਹ ਵਿਕੇ।
ਇਹ ਗੱਲ ਬਹੁਤ ਵਾਰੀ ਜਿਹੜੀ ਹੈ ਜੀ ਪਹਿਲਾਂ ਵੀ ਸਾਹਮਣੇ ਆਉਂਦੀ ਰਹੀ ਹੈ ਕਿ ਜਿਹੜੇ ਬੀੜੀਆਂ ਦਾ ਬੰਡਲ ਹੈ ਜਿਹੜਾ ਕਿ ਬਾਹਰ ਕੋਈ 20-25 ਰੁਪਈਏ ਦਾ ਹੋਊਗਾ, ਅੰਦਰ 2500 ਰੁਪਈਏ ਦਾ ਜਿਹੜਾ ਜੀ ਉਹ ਮਿਲਦਾ, 2000 ਤੋਂ ਲੈ ਕੇ 2500 ਰੁਪਈਏ ਦਾ। ਜਿਹੜਾ ਆਹ ਜਰਦਾ ਲਾਉਂਦੇ ਆ ਬੁੱਲਾਂ ਦੇ ਵਿੱਚ ਤੰਬਾਕੂ, ਇਹਦੀ ਜਿਹੜੀ ਪੂਰੀ ਜਿਹੜੀ 10-15 ਰੁਪਈਏ ਦੀ ਬਾਹਰ ਹੋਊਗੀ ਸ਼ਾਇਦ, ਇਹ ਅੰਦਰ ਜਿਹੜੀ ਹੈ ਜੀ ਉਹ 1500 ਰੁਪਈਏ ਦੀ ਜਿਹੜੀ ਆ ਉਹ ਵਿਕਦੀ ਆ। ਕਿਹੜੀ ਚੀਜ਼ ਦੇ ਵਿੱਚ ਇੰਨੀ ਜਿਹੜੀ ਹੈ ਜੀ ਉਹ ਕਮਾਈ ਆ? ਜਦੋਂ ਇਹ ਆਮ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਦੇ ਵਿੱਚ ਇੰਨੀ ਕਮਾਈ ਆ, ਤੇ ਡਰੱਗ ਜਿਹੜੀ ਹੈ ਜੀ ਉਹਦੇ ਵਿੱਚ ਕਿੰਨੀ ਕਮਾਈ ਹੋਊਗੀ? ਕਿਉਂਕਿ ਜਿਹੜਾ ਇਹ ਸਾਰਾ ਕੁਛ ਚੱਲ ਰਿਹਾ ਇਹਦੇ ਵਿੱਚ ਨਸ਼ਾ ਵੇਚਣ ਵਾਲੇ ਗਰੋਹ ਤੇ ਜਿਹੜਾ ਮਹਿਕਮਾ ਹੈ ਜਿਹਨਾਂ ਦਾ, ਉਹਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਛ ਜਿਹੜਾ ਜੀ ਉਹ ਚੱਲਦਾ। ਇੱਕ ਤਾਂ ਨਸ਼ੇ ਵੇਚਣ ਵਾਲੇ ਬਾਹਰ ਨੇ, ਇੱਕ ਜੇਲ੍ਹਾਂ ਦੇ ਅੰਦਰ ਨੇ। ਜਿਹੜੇ ਬਾਹਰ ਨੇ ਚਲੋ ਉੱਥੇ ਤਾਂ ਫੇਰ ਵੀ ਉਹਨਾਂ ਨੂੰ ਕੋਈ ਕਾਰਵਾਈ ਦਾ ਜਿਹੜਾ ਜੀ ਉਹ ਡਰ ਹੁੰਦਾ ਕਿ ਉਹ ਫੜੇ ਨਾ ਜਾਣ। ਜਿਹੜੇ ਪਹਿਲਾਂ ਹੀ ਅੰਦਰ ਬੈਠੇ ਨੇ, ਅੰਦਰ ਬੈਠ ਕੇ ਜਿਹੜਾ ਜੀ ਉਹ ਚਲਾ ਰਹੇ ਨੇ, ਉਹਨਾਂ ਨੂੰ ਕਿਸੇ ਕਿਸਮ ਦੀ ਕਾਰਵਾਈ ਦਾ ਵੀ ਕੋਈ ਡਰ ਜਿਹੜਾ ਜੀ ਉਹ ਨਹੀਂ ਹੈਗਾ। ਔਰ ਇਹ ਜਿਹੜਾ ਇੱਕ ਮਾਫੀਆ ਹੈ, ਬਹੁਤ ਵੱਡਾ ਜਿਹੜਾ ਮਾਫੀਆ, ਕੀ ਇਹਨੂੰ ਏਡੇ ਸੌਖਿਆਂ ਜਿਹੜਾ ਜੀ ਉਹ ਕੰਟਰੋਲ ਕੀਤਾ ਜਾ ਸਕੂਗਾ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਅੱਗੇ ਗੱਲ ਕਰਦੇ ਆ ਜੀ ਆਸਾ ਰਾਮ ਦੀ। ਇੱਕ ਗਵਾਹ ਨੇ ਗਵਾਹੀ ਦਿੱਤੀ ਆ ਕਿ ਆਸਾ ਰਾਮ ਨੇ ਕਿਹਾ ਸੀ ਕਿ ਬ੍ਰਹਮ ਗਿਆਨੀ ਨੂੰ ਇਹੋ ਜਿਹੇ ਜਿਹੜੇ ਕਰਮ ਕਰਨੇ ਆ ਉਹ ਸਾਰੇ ਮਾਫ ਆ। ਬਿਲਕੁਲ ਜੀ, ਇਹ ਸਰਕਾਰੀ ਗਵਾਹ ਬਣਿਆ ਜੀ। ਕਿਸੇ ਟਾਈਮ ਇਹ ਆਸਾ ਰਾਮ ਦਾ ਭਗਤ ਹੁੰਦਾ ਸੀਗਾ, ਰਾਹੁਲ ਕੇ ਸੱਚਰ। ਉਹਦੀ ਜਿਹੜੀ ਗਵਾਹੀ ਹੈ ਜੀ ਉਹ ਬੜਾ ਧਿਆਨ ਮੰਗਦੀ ਹੈ ਇਸ ਪੱਖੋਂ ਕਿ ਇਹਨੇ ਐਕਚੁਅਲੀ ਬ੍ਰੇਨ ਵਾਸ਼ ਜਿਹੜਾ ਜੀ ਆਪਣੇ ਜਿਹੜੀ ਇਹਦੇ ਚੇਲੇ ਚਾਟੜੇ ਸੀ ਉਹਨਾਂ ਦਾ ਕਿਹੜੇ ਤਰੀਕੇ ਦੇ ਨਾਲ ਕੀਤਾ ਹੋਇਆ ਸੀਗਾ ਜੀ। ਆਸਾ ਰਾਮ ਦਾ ਇਹ ਵਿਸ਼ਵਾਸ ਸੀਗਾ ਕਿ ਲੜਕੀਆਂ ਦੇ ਨਾਲ ਇਹ ਕਰਨਾ, ਕੁਕਰਮ ਕਰਨੇ, ਉਹਨਾਂ ਦੀ ਇੱਜ਼ਤ ਦੇ ਨਾਲ ਖਿਲਵਾੜ ਕਰਨਾ ਕੋਈ ਪਾਪ ਨਹੀਂ। ਇਹ ਉਹਨੇ ਆਪਣੀ ਗਵਾਹੀ ਦੇ ਵਿੱਚ ਜਿਹੜਾ ਜੀ ਅਦਾਲਤ ਦੇ ਵਿੱਚ ਦੱਸਿਆ। ਜਿਹੜਾ ਸੱਚਰ ਆ ਜੀ ਉਹ ਆਪਣੀ ਗਵਾਹੀ ਦੇ ਵਿੱਚ ਕਹਿੰਦਾ ਹੈ ਕਿ ਆਸਾ ਰਾਮ ਆਪਣੀ ਜਿਹੜੀ ਹੈ ਜੀ ਉਹ ਤਾਕਤ ਵਧਾਉਣ ਦੇ ਵਾਸਤੇ ਦਵਾਈਆਂ ਵਰਤਦਾ ਸੀਗਾ। ਅਫੀਮ ਨੂੰ ਉਹ ਪੰਚਤ ਬੂਟੀ ਕਹਿੰਦਾ ਸੀਗਾ ਤੇ ਅਫੀਮ ਦਾ ਸੇਵਨ ਕਰਦਾ, ਭਾਵ ਕਿ ਅਫੀਮ ਖਾਂਦਾ ਸੀ ਉਹ। ਸੱਚਰ ਦਾ ਇਹ ਜਿਹੜਾ ਪ੍ਰਗਟਾਵਾ ਆਸਾ ਰਾਮ ਦੇ ਵਿਰੁੱਧ 453 ਸਫ਼ਿਆਂ ਦੀ ਅਦਾਲਤੀ ਫੈਸਲੇ ਦੇ ਵਿੱਚ ਇੱਕ ਗਵਾਹੀ ਦੇ ਵਜੋਂ ਦਰਜ ਹੈ। ਇਹ ਸੱਚਰ ਜਿਹੜਾ ਜੀ ਕਿਸੇ ਟਾਈਮ ਆਸਾ ਰਾਮ ਦੇ ਕਾਫੀ ਨੇੜੇ ਰਿਹਾ ਔਰ ਪਹਿਲੀ ਵਾਰੀ 2003 ਦੇ ਵਿੱਚ ਉਹਨੇ ਆਸਾ ਰਾਮ ਨੂੰ ਇਹ ਗਲਤ ਹਰਕਤ ਕਰਦਿਆਂ ਜਿਹੜਾ ਜੀ ਉਹ ਵੇਖ ਲਿਆ ਸੀਗਾ। ਉਹਨੇ ਆਪਣੀ ਗਵਾਹੀ ਦੇ ਵਿੱਚ ਜਿਹੜੀ ਗੱਲ ਕਹੀ ਆ ਕਿ ਜਿਹੜੀਆਂ ਲੜਕੀਆਂ ਉੱਥੇ ਆਉਂਦੀਆਂ ਸੀਗੀਆਂ ਇਹਦੇ ਵੱਖ-ਵੱਖ ਆਸ਼ਰਮਾਂ ਦੇ ਵਿੱਚ, ਜਿਹਨੂੰ ਇਹ ਪ੍ਰਵਚਨ ਕਹਿੰਦਾ ਸੀਗਾ, ਉਹ ਸੁਣਨ, ਉਹ ਆਪਣੇ ਨਾਲ ਰਹਿੰਦੀਆਂ ਜਿਹੜੀਆਂ 3 ਲੜਕੀਆਂ ਉਹਨਾਂ ਨੂੰ ਇਸ਼ਾਰਾ ਦਿੰਦਾ ਸੀਗਾ ਕਿ ਕਿਹੜੀ ਲੜਕੀ ਨੂੰ ਹੁਣ ਜਿਹੜਾ ਵੀ ਉਹ ਲੈ ਕੇ ਆਉਣਾ। ਇਹਦੇ ਵਾਸਤੇ ਸੱਚਰ ਨੇ ਆਪਣੀ ਗਵਾਹੀ ਦੇ ਵਿੱਚ ਕਿਹਾ ਕਿ ਉਹਦੇ ਕੋਲ ਇੱਕ ਬੈਟਰੀ ਹੁੰਦੀ ਸੀ ਛੋਟੀ ਜੀ, ਔਰ ਇਹ ਬੈਟਰੀ ਦੀ ਰੋਸ਼ਨੀ ਜਿਹੜੀ ਆ ਜੀ ਉਹ ਪਾਉਂਦਾ ਸੀਗਾ ਕੁੜੀ ਦੇ ਉੱਤੇ ਤੇ ਇਹ ਇਸ਼ਾਰਾ ਹੁੰਦਾ ਸੀਗਾ ਉਹਦੇ ਨਾਲ ਦੀਆਂ ਜਿਹੜੀਆਂ ਲੜਕੀਆਂ ਕਿ ਇਹ ਇਸ਼ਾਰਾ ਜਿਹੜਾ ਜੀ ਕੀ ਹੁਣ ਕਰ ਰਿਹਾ। ਤੇ ਮੁੜ ਕੇ ਇਹ ਜਿਹੜੀਆਂ ਲੜਕੀਆਂ ਸੀਗੀਆਂ ਇਹਨੂੰ ਕੁਟੀਆਂ ਦੇ ਵਿੱਚ ਲੈ ਕੇ ਜਿਹੜੀਆਂ ਜੀ ਉਹ ਜਾਂਦੀਆਂ ਸੀਗੀਆਂ। ਸੱਚਰ ਦੇ ਦਾਅਵੇ ਦੇ ਅਨੁਸਾਰ ਉਹਨੇ ਅਹਿਮਦਾਬਾਦ ਦੇ ਵਿੱਚ ਇੱਕ ਦਿਨ ਕੁਟੀਆ ਦੀ ਕੰਧ ਤੋਂ ਚੜ੍ਹ ਕੇ ਜਿਹੜਾ ਜੀ ਉਹ ਇਹ ਸਾਰਾ ਕੁਛ ਦੇਖ ਲਿਆ ਸੀਗਾ। ਉਹਨੇ ਇਸ ਘਟਨਾ ਦਾ ਕਾਰਨ ਪੁੱਛਣ ਲਈ ਉਹਦੇ ਰਸੋਈਏ ਨੂੰ ਚਿੱਠੀ ਲਿਖ ਕੇ ਫੜਾਈ, ਕੋਈ ਜਵਾਬ ਨਾ ਮਿਲਿਆ। ਫਿਰ ਉਹਨੇ ਇੱਕ ਹੋਰ ਚਿੱਠੀ ਲਿਖੀ, ਫਿਰ ਵੀ ਜਵਾਬ ਨਾ ਮਿਲਿਆ। ਤੇ ਅਖੀਰ ਸੱਚਰ ਨੇ ਜਾ ਕੇ ਆਸਾ ਰਾਮ ਨੂੰ ਜਿਹੜਾ ਜੀ ਉਹ ਪੁੱਛ ਲਿਆ ਕਿ ਇਹ ਤੂੰ ਕੀ ਕਰਤੂਤਾਂ ਜਿਹੜੀਆਂ ਵੀ ਉਹ ਕਰ ਰਿਹਾ। ਤਾਂ ਉਹ ਕਹਿੰਦਾ ਸੱਚਰ ਆਪਣੀ ਗਵਾਹੀ ਦੇ ਵਿੱਚ ਕਿ ਉਹਨੇ ਇਹ ਗੱਲ ਕਹੀ ਕਿ ਜਿਹੜਾ ਬ੍ਰਹਮ ਗਿਆਨੀ ਹੈ ਉਹਦੇ ਵਾਸਤੇ ਇਹ ਪਾਪ ਨਹੀਂ ਹੁੰਦਾ ਤੇ ਉਹਨੂੰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਕਰਨੀਆਂ ਅਲਾਓ ਨਹੀਂ, ਕਿਉਂਕਿ ਉਹ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਮਝਦਾ ਸੀਗਾ। ਇਸ ਕਰਕੇ ਉਹ ਸਮਝਦਾ ਸੀਗਾ ਉਹਨੂੰ ਇਸ ਮਾਮਲੇ ਦੇ ਵਿੱਚ ਛੋਟ ਜਿਹੜੀ ਹੈ ਉਹ ਮਿਲੀ ਹੋਈ ਹੈ। ਇਹ ਬਕਾਇਦਾ ਤੌਰ ਦੇ ਉੱਤੇ ਅਦਾਲਤੀ ਰਿਕਾਰਡ ਦੇ ਉੱਤੇ ਸੱਚਰ ਦਾ ਬਿਆਨ ਜਿਹੜਾ ਜੀ ਉਹ ਰਿਕਾਰਡ ਹੈ। ਆਪਣੇ ਆਪ ਦੇ ਵਿੱਚ ਵੀ ਬ੍ਰਹਮ ਗਿਆਨੀ ਬਣੇ ਬੈਠੇ ਨੇ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।